हाँ जी सजनों ते मित्रों, सब तो पहले तो जी सारिਆਂ ਨੂੰ अस्सलाम वालेकुम जी, सत श्री अकाल। आस करते हैं भी तुसी सारे वधिया होवोगे जी। तो मैं जी थोड़ा अपना वीर राणा खालिद मकबूल तो मेरे नाल जनाब राणा असलम खान वकार साहब जी करते हैं अपना अज का व्लॉग शुरू। तो थानू सारिਆਂ ਨੂੰ कहने हैं जी आयां नू सत बिस्मिल्ला। तो उम्मीद करते हैं भी ये व्लॉग भी उन्ना ही वधिया लगूगा थानू जिद्दां कि दूजे व्लॉग लगते हैं। इस वेले असीं मौजूद हैं जी राणा असलम खान वकार साहब के डेरे दे विच ते मींह ने कर दी अखीर। राणा साहब की अस्सलाम वालेकुम। वालेकुम। किन्नी क देर दा मींह शुरू होया होया? यार मींह ਤਾਂ ਰਾਤ ਦਾ ਹੀ ਸ਼ੁਰੂ ਹੋਇਆ ਔਰ ਅਸੀਂ ਦਿਨ ਰਾਤ ਦੀ ਮੈਂ ਤੇ ਰੌਲੇ ਨੂੰ ਪਿਆ ਹਾਂ। ਕੀ ਹੋ ਗਿਆ? ਤੁਸੀਂ ਛੋਟਾ ਜਿਹਾ ਹੀ ਫੜਿਆ ਹੋਇਆ। ਹਾਂ ਓਏ ਅਸਲ 'ਚ ਜਗ੍ਹਾ ਕਿਉਂਕਿ ਬਾਰਿਸ਼ ਪਈ ਆ ਪਹਿਲੀ ਉਹਦੇ ਵੇਲੇ ਸੋਲਨ ਸਾਰੰਗ ਲਗਾਣੇ ਦਾ ਕੋਈ ਸੋਚ ਰਹੇ ਸੀ। ਇਹਨਾਂ ਦਿਨਾਂ 'ਚ ਬਾਰਿਸ਼ਾਂ ਤਾਂ ਹੁੰਦੀਆਂ ਹੀ ਨਹੀਂ। ਲੇਕਿਨ ਬਾਰਿਸ਼ ਨੇ ਸਾਨੂੰ ਨਾ ਬੇਖਬਰੀ 'ਚ ਲਿਆ ਫੜ। ਹੁਣ ਰਾਤ ਪਹਿਲੇ ਨਾ ਮੈਨੂੰ ਯਾਦ ਨਹੀਂ ਰਿਹਾ ਕੁੱਤਾ ਉੱਤੇ ਬੰਨਿਆ ਆਇਆ ਸੀ। ਅੱਛਾ ਉਹ ਬਾਹਰ ਉਤੇ ਹੈ। ਬਾਹਰ 'ਚ ਉਹਨੇ ਚੀਖਣਾ ਚਲਾਣਾ ਸ਼ੁਰੂ ਕਰ ਦਿੱਤਾ, ਉਹਨੂੰ ਅੰਦਰ ਕੀਤਾ। ਬਾਅਦ 'ਚ ਫਿਰ ਗਾਂ ਜਿਹੜੀ ਆ ਅੱਛਾ ਉਹ ਗਾਂ ਬੰਨਣੀ ਪਈ ਹੈ। ਮੈਂ ਤਾਂ ਹੁਣ ਡੰਗਰ ਕਦੇ ਬੰਨੇ ਨਹੀਂ ਹੈ ਮੈਂ। ਫਿਰ ਉਹ ਵੱਛਾ ਜਿਹੜਾ ਵੱਛਾ ਬੰਨ ਦਿੱਤਾ, ਵੱਛਾ ਚੌਂ ਗਿਆ ਗਾਂ ਨੂੰ। ਲੋ ਜੀ ਗੱਲ ਇਹ ਹੈਗੀ ਆ, ਤੁਸੀਂ ਆ ਦੇਖ ਰਹੇ ਹੋਣੇ ਆ ਮੇਰੀ ਦੇਸੀ ਬਰਸਾਤੀ ਹੈਗੀ ਆ। ਮੈਂ ਉੱਥੋਂ ਇਹ ਡੇਰੇ ਤੋਂ ਹੀ ਰਾਣਾ ਸਾਹਿਬ ਬਣਾਈ। ਉੱਤੇ ਮੈਂ ਸਿਰ ਤੇ ਟੋਪੀ ਲਈ ਮੈਂ ਗਿਆ ਸੀਗਾ ਜੀ ਡੇਰੇ ਗਿਆ। ਅੱਗੇ ਹਾਲਾਤ ਸੀਗੇ ਬੜੇ ਖਰਾਬ ਤੇ ਮੇਰਾ ਦਿਲ ਕੀਤਾ, ਮੈਂ ਕਿਹਾ ਅੱਜ ਤਾਂ ਵੀਡੀਓ ਜਿਹੜੀ ਆ ਔਖੇ ਹੋਈਏ ਸੌਖੇ ਹੋਈਏ ਜਾ ਕੇ ਉੱਥੇ ਜ਼ਰੂਰ ਬਣਾਈਏ। ਜ਼ਿਮੀਂਦਾਰੇ ਦੇ ਤਾਂ ਹਾਲਾਤ ਮਿਰਚਾਂ ਦੇ ਬਹੁਤ ਬੁਰੇ ਆ ਜੀ ਸਾਡੇ ਇੱਥੇ। ਕੱਲ ਦਾ ਇੱਕ ਛਾਪਰ ਵੀ ਜਿਹੜਾ ਆੜਤ ਦੇ ਵਿੱਚ ਕੋਈ ਨਹੀਂ ਵਿਕਿਆ ਹੈਗਾ। ਤੇ ਜਿਹੜੀ ਡੇਰੇ ਪਈ ਆ ਉਹ ਦੁਬਾਰਾ ਜੇ ਮੈਂ ਗਿਆ ਨਾ ਉੱਥੇ ਤੇ ਫਿਰ ਉਹ ਜਾ ਕੇ ਆਪਣੇ ਵੀਰਾਂ ਨੂੰ ਜ਼ਰੂਰ ਦਿਖਾਵਾਂਗੇ। ਤੇ ਰਾਣਾ ਸਾਹਿਬ ਮੀਂਹ ਨੇ ਇੱਕ ਵਾਰੀ ਤਾਂ ਦਰਖਤ ਤਾਂ ਵੈਸੇ ਜਿਵੇਂ ਤੁਸੀਂ ਆ ਤੁਹਾਡੇ ਤਾਂ ਹੁਣੇ ਫੁੱਟੇ ਆਣੇ ਆ ਜੀ, ਇਹ ਨਹੀਂ ਰਹਿੰਦੇ ਹੈਗੇ। ਅੱਛਾ ਰਾਣਾ ਸਾਹਿਬ ਗੱਲ ਇਹ ਸੀਗੀ ਵੀ 2-3 ਦਿਨਾਂ ਚੋਂ ਮੇਰਾ ਦਿਲ ਸੀਗਾ ਵੀ ਅਸੀਂ ਲੋਕੀ ਪੈਟਰੋਲ ਤੇ ਡੀਜ਼ਲ ਵੀ ਗੱਲ ਕਰਦੇ ਆ, ਮੇਰਾ ਦਿਲ ਸੀਗਾ ਵੀ ਅਸੀਂ ਡੀਜ਼ਲ ਤੇ ਵੀ ਗੱਲ ਕਰੀਏ ਤੇ ਪੈਟਰੋਲ ਤੇ ਵੀ। ਤੇ ਉਹ ਸਿਆਣੇ ਕਹਿੰਦੇ ਆ, ਤੁਸੀਂ ਗੱਲ ਸੁਣੀ ਹੋਣੀ ਆ ਸਿਆਣਿਆਂ ਦੀ, ਵੀ ਜੇ ਸ਼ਰੀਕ ਦਾ ਮੂੰਹ ਕਹਿੰਦੇ ਲਾਲ ਹੋਵੇ ਨਾ ਤੇ ਆਪਣਾ ਚੰਡਾ ਨਾਲ ਕਰ ਲੈਣਾ ਚਾਹੀਦਾ। ਸਾਡੇ ਤਾਂ ਸ਼ਰੀਕ ਦਾ ਮੂੰਹ ਵੀ ਲਾਲ ਕੋਈ ਨਹੀਂ, ਸਾਡਾ ਆਪਣਾ ਹੋ ਗਿਆ। ਤੇ ਗੱਲ ਹੈਗੀ ਆ ਵੀ ਸਾਡੇ ਸ਼ਰੀਕ ਨੇ ਸਾਡਾ ਮੂੰਹ ਲਾਲ ਦੇਖ ਕੇ ਵੀ ਆਪਣਾ ਮੂੰਹ ਲਾਲ ਨਹੀਂ ਕੀਤਾ। ਬਿਲਕੁਲ ਵੀ ਨਹੀਂ। ਸਾਨੂੰ ਪਤਾ ਲੱਗਿਆ ਵੀ ਤੁਸੀਂ ਇਹ ਦੇਖੋ ਵੀ ਸਾਡੇ ਇੱਥੇ ਇਸ ਟਾਈਮ ਕਰੰਟ 'ਚ ਪੈਟਰੋਲ ਦੀ ਰਾਣਾ ਸਾਹਿਬ ਕੀਮਤ ਕੀ ਹੈਗੀ ਆ? ਇਹ ਸਾਡੇ ਜਿਹੜਾ ਵਾ ਇੱਕ ਤਾਂ ਕੋਈ 380 ਰੁਪਏ ਆ ਤੇ ਡੀਜ਼ਲ ਦਾ ਜਿਹੜਾ 500। ਹਾਂ ਡੀਜ਼ਲ 520 ਰੁਪਏ, ਪੈਟਰੋਲ 300 ਤੇ 80 ਰੁਪਏ ਰਾਣਾ ਸਾਹਿਬ ਘਟਾ ਕੇ ਹੋਇਆ, ਵਰਨਾ ਤਾਂ ਉਹ ਵੀ ਪਹਿਲੇ 400। ਉਹ ਵੀ 460 ਰੁਪਏ ਤੋਂ ਫਿਰ ਸਾਡੇ ਤੇ ਆਸਾਨ ਕੀਤਾ ਵੀ ਪੈਟਰੋਲ ਜਿਹੜਾ ਨਾ ਉਹ ਜੀ ਘੱਟ ਕਰ ਦਿੰਨੇ ਆ ਤੇ 80 ਰੁਪਏ ਤੇ ਡੀਜ਼ਲ ਹੈਗਾ ਜੀ 520 ਰੁਪਏ। ਸਾਨੂੰ ਜ਼ਿਆਦਾ ਫਿਕਰ ਜਿਹੜੀ ਆ ਉਹ ਡੀਜ਼ਲ ਦੀ ਆ। ਅਸੀਂ ਜ਼ਿਮੀਂਦਾਰ ਆ ਤੇ ਵੈਸੇ ਵੀ ਜੇ ਦੇਖੀਏ ਤੇ ਸਾਡਾ ਸਾਰਾ ਸਰਕਲ ਜਿਹੜਾ ਸਿਸਟਮ ਹੈਗਾ ਉਹ ਡੀਜ਼ਲ ਤੇ ਹੀ ਹੈਗਾ। ਸਾਡੀ ਕਣਕਾਂ ਦੀ ਜਿਹੜੀ ਵਢਾਈ ਆ ਉਹ ਕਿੱਥੇ ਜਾਊਗੀ? ਤੇ ਸਾਡਾ ਜਿਹੜਾ ਪੈਟਰੋਲ ਵਾਲਾ ਤਾਂ ਫਿਰ ਵੀ ਕੋਈ ਨਾ ਕੋਈ ਗੁਜ਼ਾਰਾ ਹੋ ਜਾਊਗਾ। ਰਾਣਾ ਸਾਹਿਬ ਤੁਸੀਂ ਇੱਕ ਗੱਲ ਕਰਦੇ ਹੁੰਦੇ ਸੀ ਆਪਣੀ ਵੀਡੀਓ ਦੇ ਵਿੱਚ ਵੀ ਆਪਾਂ ਜਾ ਰਹੇ ਹਾਂ ਜੀ, ਅਸੀਂ ਤੁਹਾਨੂੰ ਨਾ ਜੀ ਆਪਣਾ ਪਿਛੋਕੜ ਯਾਦ ਕਰਾਉਂਦੇ ਆ। ਤੁਸੀਂ ਕਹਿੰਦੇ ਹੁੰਦੇ ਸੀਗੇ ਵੀ ਅੱਜ ਵੀਡੀਓ ਯਾਰ ਨਾ ਕੋਈ ਇਦਾਂ ਦੀ ਆਪਣੇ ਪਰਦੇਸੀ ਪੁੱਤਰਾਂ ਵਾਸਤੇ, ਭਰਾਵਾਂ ਵਾਸਤੇ, ਨਿੱਕਿਆਂ ਵੀਰਾਂ ਵਾਸਤੇ ਬਣਾਈਏ ਵੀ ਯਾਰ ਉਹਨਾਂ ਨੂੰ ਆਪਣਾ ਪਿਛਲਾ ਵੇਲਾ ਜਿਹੜਾ ਨਾ ਉਹ ਚੇਤੇ ਆਵੇ ਹੈ। ਤੇ ਉਹ ਵੀਡੀਓ ਕਰਦੇ ਪਤਾ ਨਹੀਂ ਸਾਡੀ ਸੁਣੀ ਗਈ ਆ, ਰਾਣਾ ਸਾਹਿਬ ਦੀ ਸੁਣੀ ਗਈ ਆ ਵੀ ਅਸੀਂ ਸਾਈਕਲਾਂ ਵਾਲੇ ਨੂੰ ਤਾਂ ਅਲਹਮਦੁਲਿਲਾ ਬੰਦੇ ਸਾਈਕਲ ਲੱਭਦੇ ਫਿਰਦੇ। ਰਾਣਾ ਸਾਹਿਬ ਤੁਹਾਡਾ ਇਸ ਬਾਰੇ ਚ ਕੀ ਖਿਆਲ ਆ? ਦੇਖੋ ਜੀ ਇਹ ਅਸੀਂ ਟਾਈਮ ਮਸ਼ੀਨ 'ਚ ਨਾ ਗਏ ਪੈ ਹੈ ਤੇ ਕੁਝ ਮਸਲਿਆਂ 'ਚ ਅਸੀਂ ਕੋਈ 30 ਸਾਲ ਪਿੱਛੇ ਚਲੇ ਗਏ ਆ, ਕੁਝ 100 ਸਾਲ ਪਿੱਛੇ ਚਲੇ ਗਏ ਆ, ਕੁਝ ਹੋਰ ਪਿੱਛੇ ਚਲੇ ਗਏ ਆ। ਦੇਖੋ ਹੁਣ ਜੇ ਹਿਸਾਬ ਸਿਰ ਡੀਜ਼ਲ ਮਹਿੰਗਾ ਹੋਇਆ ਨਾ, ਹੁਣ ਲੋਕੀ ਨਾ ਇਹ ਲੱਭਦੇ ਫਿਰਨਗੇ ਵੀ ਢੱਗੇ ਕਿੱਥੇ ਤੇ ਹਲ ਕਿੱਥੇ ਹੈ। ਹੁਣ ਦੇਖਣਾ ਜਿਹੜੀ ਪਹਿਲੇ ਵਾਲੇ ਹਿਸਾਬ 'ਚ ਵਹਾਈ ਵਾਲੇ 'ਚ ਉਹ 20,000 ਦੀ ਜਿੱਥੇ ਵਹਾਈ ਸੀ ਹੁਣ ਉੱਥੇ 40,000 ਦੀ ਹੋ ਜੂਗੀ, ਜਿੱਥੇ 50,000 ਦੀ ਉੱਥੇ ਲੱਖ ਦੀ ਹੋ ਜੂ। ਤੇ ਰੇਟ ਰਿਵਰਸ ਵਾਲਾ ਹੈ। ਇੱਕ ਤਾਂ ਯਾਨੀ ਕਿ ਇਹ ਮੇਰਾ ਖਿਆਲ ਆ ਕਿ ਉਹਨਾਂ ਨੇ ਕਿਹਾ ਕਿ ਇਹ ਟਰੈਕਟਰ ਨਾਲ ਨਾ ਜ਼ਮੀਨ ਬਹੁਤ ਖਰਾਬ ਹੁੰਦੀ ਹੈ ਗੌਰਮੈਂਟ ਨੇ। ਇਹ ਗੌਰਮੈਂਟ ਸਾਡੀ ਨਾ ਬੜੀ ਸਿਆਣੀ ਆ। ਅੱਛਾ ਹਾਂ ਰਾਣਾ ਸਾਹਿਬ ਕਿਹੜੀ ਗੱਲ ਕਰਦੇ ਪਏ ਤੁਸੀਂ ਅੱਜ? ਹੈ ਮੈਂ ਤਾਂ ਭਾਈ ਤੂੰ ਥੋੜਾ ਜਿਹਾ ਉਹਨਾਂ ਫਾਸਲੇ ਤੇ ਰਹਿ। ਨਾ ਮੈਂ ਤੇਰੇ ਉੱਤੇ ਚੜੂੰਗਾ ਅੱਜ। ਨਹੀਂ ਥੋੜੇ ਜਿਹੇ ਡਿਸਟੈਂਸ ਤੇ ਜਿਹੜਾ ਨਹੀਂ ਰਾਣਾ ਸਾਹਿਬ ਤੁਸੀਂ ਫਿਕਰ ਕਰੋ। ਇਹ ਗਵਰਨਮੈਂਟ ਹੈ ਨਾ ਜਿਹੜੀ ਇਹ ਬਹੁਤ, ਮੈਂ ਸਮਝਦਾ ਸੀ ਪਾਕਿਸਤਾਨ 'ਚ ਗਵਰਨਮੈਂਟਾਂ ਨਾ ਐਵੇਂ ਹੀ ਆਉਂਦੀਆਂ, ਲੇਕਿਨ ਆਹ ਗਵਰਨਮੈਂਟ ਹੈ ਨਾ ਜਿਹੜੀ
ਇਹ ਮੈਨੂੰ ਬਹੁਤ ਸਿਆਣੀ ਲੱਗੀ ਆ। ਇਹਨੇ ਇੱਕੋ ਸਟੋਕ 'ਚ ਨਾ ਬਹੁਤ ਸਾਰੇ ਮਸਲੇ ਜਿਹੜੇ ਆ ਨਾ ਹੱਲ ਕਰਤੇ, ਉਹਨਾਂ ਦਾ ਹੱਲ ਕਰ ਦਿੱਤਾ ਜਾਂ ਉਹਨਾਂ ਦੇ ਹੱਲ ਦੀ ਤਰਫ ਵੱਧ ਰਹੀ ਆ। ਅੱਛਾ। ਹਾਂ ਦੇਖੋ ਇਹ ਸਾਡੇ ਨਾ ਪੋਲੂਸ਼ਨ ਬਹੁਤ ਹੋਇਆ, ਉਹਦੇ 'ਚ ਪੋਲੂਸ਼ਨ 'ਚ ਕਿਹੜਾ ਮਸਲਾ ਵਾ, ਆ ਫੈਕਟਰੀਆਂ ਦਾ ਤੇ ਗੱਡੀਆਂ ਦਾ, ਇਹ ਬੰਦ ਹੋ ਜਾਣਗੀਆਂ, ਬੰਦ ਹੋ ਜਾਣਗੀਆਂ। ਪੋਲੂਸ਼ਨ ਸਾਡਾ ਕੰਟਰੋਲ ਕੀ ਬਾਤ ਹਾਂਜੀ। ਫਿਰ ਸਾਡੇ ਕੌਮ ਸੁਸਤ ਬਹੁਤ ਹੋ ਗਈ, ਇਹ ਪੈਦਲ ਨਹੀਂ ਚੱਲਦੀ, ਮੋਟਰਸਾਈਕਲ ਤੇ ਗੱਡੀਆਂ ਤੇ ਹਰ ਟਾਈਮ ਨਾ ਯਾਨੀ ਕਿ ਬਿਲਕੁਲ ਸੁਸਤ ਹੋ ਗਈ। ਉਹ ਗਵਰਨਮੈਂਟ ਨੇ ਨਾ ਉਸ ਮਸਲੇ ਦਾ ਵੀ ਹੱਲ ਕਰ ਦਿੱਤਾ ਵੀ ਹੁਣ ਪੈਦਲ ਆਣਗੇ ਜਾਂ ਸਾਈਕਲਾਂ ਤੇ, ਸਾਈਕਲ ਚਲਾਣਗੇ ਜਾਂ ਪੈਦਲ ਆਣਗੇ, ਯਾਨੀ ਕਿ ਸਿਹਤਾਂ ਬਿਹਤਰ ਹੈ। ਤੇ ਤੂੰ ਤਾਂ ਸੱਚੀ ਮੁੱਚੀ ਰਾਜੀ ਨਜ਼ਰ ਆ ਰਿਹਾ ਮੈਨੂੰ। ਹਾਂ ਬਈ ਦੇਖੋ ਦਵਾਈਆਂ ਵਾਲਿਆਂ ਦਾ ਕੰਮ ਠੱਪ ਹੋ ਜਾਣਾ ਹਾਂਜੀ ਹੈ, ਜਦੋਂ ਬਿਮਾਰ ਹੀ ਨਹੀਂ ਹੋਣਾ ਲੋਕਾਂ ਨੇ ਹੈ। ਬਾਕੀ ਦਿਮਾਗੀ ਅਮਰਾਜ਼ ਵਾਲੇ ਉੱਥੇ ਜ਼ਿਆਦਾ ਕਿ ਲੋਕ ਵੱਧ ਜਾਣਗੇ। ਕਈ ਐਵੇਂ ਨਾ ਜਿਹਨਾਂ ਨੂੰ ਹੁੰਦਾ ਖਲਾਲ ਵੀ ਪੈਟਰੋਲ ਮਹਿੰਗਾ ਹੋ ਗਿਆ, ਗੈਸ ਮਹਿੰਗੀ ਹੋ ਗਈ, ਉਹ ਇਸ ਤਰ੍ਹਾਂ ਦੇ ਬਥੇਰੇ ਪਾਗਲ ਹੋਣਗੇ ਹੈ। ਪਰ ਲੋਕਾਂ ਦੀ ਓਵਰਆਲ ਜਿਹੜੀ ਸਿਹਤ ਜਿਹੜੀ ਹੈ ਨਾ ਉਹ ਠੀਕ, ਉਹ ਬਹੁਤ, ਯਾਨੀ ਕਿ ਲਓ ਜੀ ਰਾਣਾ ਸਾਹਿਬ ਦੇ ਕਹਿਣ ਦੇ ਮੁਤਾਬਕ ਸਰਕਾਰਾਂ ਨੇ ਬੜਾ ਸੁਥਰਾ ਕੰਮ ਕੀਤਾ। ਤੇ ਦੇਖੋ ਨਾ ਬਹੁਤ ਸਾਰੇ ਯਾਨੀ ਕਿ ਜਿਹੜੇ ਆ ਨਾ ਚੀਜ਼ਾਂ ਦੇ ਹੁਣ ਸਾਡੇ ਗੈਸ ਤੇ ਚੀਜ਼ਾਂ ਪਕਾਉਂਦੇ ਸੀ ਦੇਸੀ, ਐਵੇਂ ਕੁਝ ਵਲਾਗਰ ਦਿਖਾਉਂਦੇ ਸੀ ਅਸੀਂ ਦੇਸੀ ਚੁੱਲ੍ਹਿਆਂ ਦੇ। ਹਰ ਜਗ੍ਹਾ ਤੇ ਯਾਨੀ ਕਿ ਜਿਹੜਾ ਬਣਾ ਉਹ ਦੇਸੀ ਚੁੱਲ੍ਹੇ ਚੱਲਣਗੇ, ਬਾਲਣ ਚੱਲੇਗੀ। ਪਰ ਮੈਨੂੰ ਉਹ ਵਲਾਗਰ ਮੈਨੂੰ ਲੱਗਦਾ ਉਹਨਾਂ ਦਾ ਤਾਂ ਕੰਮ ਠੱਪ ਹੋ ਜਾਣਾ, ਜਿਹੜੇ ਚੁੱਲ੍ਹੇ ਚੱਲੇ ਦਿਖਾਉਂਦੇ ਸੀ। ਹੁਣ ਹਰ ਜਗ੍ਹਾ ਤੇ ਚੁੱਲ੍ਹਾ ਚੱਲੂਗਾ, ਬਾਲਣ ਚੱਲੂਗਾ। ਕਾਫੀ ਯਾਨੀ ਕਿ ਇਹ ਯਾਰ ਇਤਨੇ ਜ਼ਿਆਦਾ ਦੂਰਰਸ ਨਤਾਇਜ ਆ ਨਾ ਮੁਆਸ਼ਰੇ ਤੇ ਪੈਟਰੋਲ ਦੇ। ਤੁਸੀਂ ਆ ਜਿਹੜਾ ਈਦੋਂ ਅਗਲੇ ਦਿਨ ਹਰ ਬੰਦਾ ਆਪਣੇ ਸਹੁਰਿਆਂ ਵੱਲ ਸਲਾਮ ਕਰਨ ਤੁਰ ਪੈਂਦਾ ਸੀ, ਇਹ ਹਟ ਜਾਣਾ। ਲੜਾਈਆਂ ਘਟ ਜਾਣੀਆਂ ਬਹੁਤ ਸਾਰੀਆਂ, ਕਿਉਂਕਿ ਜਦੋਂ ਬੀਬੀਆਂ ਜਾਂਦੀਆਂ ਵਾ ਆਪਣੇ ਪੇਕਿਆਂ ਦੇ, ਉੱਥੇ ਫਿਰ ਆਪਣੇ ਲੜਦੀਆਂ, ਭੌਜਾਂ ਨਾਲ ਲੜਦੀਆਂ, ਹੋਰ ਮਸਾਇਲ ਯਾਨੀ ਕਿ ਹੁੰਦੇ ਆ। ਇਹ ਆਣਾ ਜਾਣਾ ਲੋਕਾਂ ਦਾ ਹਟ ਜਾਏਗਾ ਹੈ। ਐਵੇਂ ਟੁਰੇ ਰਹਿੰਦੇ ਆ, ਜਿੱਧਰ ਨੂੰ ਮੂੰਹ ਚੱਕਿਆ ਮੋਟਰਸਾਈਕਲ ਤੇ ਮਾਰੋ ਕਿੱਕ ਹੈ। ਸਹੀ ਹੈ। ਹੁਣ ਜਦੋਂ 500 ਦਾ ਲੀਟਰ ਪਾਉਣਾ ਤੇ ਫਿਰ ਸੋਚਣਗੇ ਵੀ ਜਾਣਾ ਕਿ ਨਹੀਂ ਜਾਣਾ ਹੈ। ਤੇ ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਗੈਸ ਵਾਲਾ ਜਿਸ ਕੰਮ ਆ, ਉਹ ਸਿਲੰਡਰ ਐਵੇਂ 3000 ਦਾ ਹਰ ਬੰਦਾ ਸਿਲੰਡਰ ਭਰਾਉਣ ਦੇ ਚੱਕਰ 'ਚ ਰਹਿੰਦਾ ਸੀ। ਹੁਣ 6000 ਦਾ ਹੋ ਗਿਆ। ਜਦੋਂ 6000 ਦਾ ਹੋ ਗਿਆ, ਇਹ ਹਟ ਜਾਣਗੇ ਸਿਲੰਡਰ ਭਰਾਉਣ ਤੋਂ। ਮੇਰੇ ਰੰਗੇ ਤਾਂ ਉੱਡ ਗਏ ਵਿੱਚੋਂ। ਪਰ ਕਿਸਾਨਾਂ ਦਾ ਨਾ ਯਾਰ ਗੌਰਮੈਂਟ ਕੋਲੋਂ ਨਾ ਭੁਲੇਖੇ ਜਿਹੇ 'ਚ ਇੱਕ ਹੋ ਗਿਆ ਮੈਨੂੰ ਲੱਗਦਾ ਕੋਈ ਕਿਸਾਨਾਂ ਦਾ ਫਾਇਦਾ। ਮੈਨੂੰ ਇੱਕ ਚੀਜ਼ ਦੀ ਨਾ ਰੋਸ਼ਨੀ ਦੀ ਕਿਰਨ ਨਜ਼ਰ ਆਈ ਕਿ ਦੋ ਚੀਜ਼ਾਂ ਹੋਣ, ਇੱਕ ਐਨਰਜੀ ਤੇ ਇੱਕ ਖੁਰਾਕ। ਖੁਰਾਕ ਤੇ ਤਾਂ ਗਵਰਨਮੈਂਟ ਨੇ ਪੂਰਾ ਕੰਟਰੋਲ ਰੱਖਿਆ ਹੈ ਵੀ ਇਹ ਅਸੀਂ ਨਾ ਇਹ ਕਿਸਾਨ ਪੈਦਾ ਕਰਦੇ ਆ, ਇਹਨੂੰ ਅਸੀਂ ਮਹਿੰਗਾ ਨਹੀਂ ਹੋਣ ਦੇਣਾ। ਫੂਡ ਆਈਟਮ ਜਿਹੜੇ ਆ ਨਾ ਉਹ ਸਸਤੇ ਰਹਿਣਗੇ। ਐਨਰਜੀ ਵੱਲੇ ਜਾਂਦੇ ਕੋਈ ਨਹੀਂ ਸੀ। ਹਾਂ, ਐਨਰਜੀ ਵੱਲੇ ਜਾਂਦੇ ਨਹੀਂ ਸੀ। ਲੈ ਹੁਣ ਕਿਸਾਨਾਂ ਦੀ ਆ ਗਈ ਸਹੂਲਤ। ਅੱਛਾ ਹਾਂ, ਬਿਜਲੀ ਖਤਮ, ਡੀਜ਼ਲ ਖਤਮ ਤੇ ਗੈਸ ਖਤਮ, ਤੇ ਹੁਣ ਆ ਗਿਆ ਲੱਕੜਾਂ ਦਾ ਦੌਰ ਤੇ ਬਾਲਣ ਆਪੇ 2000 ਰੁਪਏ ਮਣ। ਹੁਣ ਜਿਹੜੇ ਵੀ ਕਿਸਾਨ ਯਾਨੀ ਕਿ ਦਰਖਤ ਲਾਣਗੇ ਉਹ ਖੁਸ਼ਹਾਲੀ ਪਾਉਣਗੇ ਹੈ। ਔਰ ਇਸ ਦਾ ਕੋਈ ਤੋੜ ਨਹੀਂ, ਕਿਉਂਕਿ ਹੁਣ ਇਹ ਹੋ ਹੀ ਨਹੀਂ ਸਕਦਾ ਕਿ ਬਾਲਣ ਜਿਹੜਾ ਆੜਤਾਂ 'ਚ ਵਿਕੇ। ਇਹ ਹਰ ਬੰਦੇ ਨੂੰ ਜ਼ਰੂਰਤ ਆ, ਇਹਦੀ ਕੋਈ ਆੜਤਾਂ ਉੜਤਾਂ ਨਹੀਂ ਹੋਣੀਆਂ, ਨਾ ਇਹ ਗੌਰਮੈਂਟ ਖਰੀਦ ਸਕਦੀ ਹੈ। ਇਹ ਭਾਈ ਬਹੁਤ ਯਾਨੀ ਕਿ ਜਿਹੜਾ ਨਾ ਮੇਰੇ ਹਿਸਾਬ ਵਿੱਚ ਤਾਂ ਮੈਂ ਕਹਿੰਦਾ ਕਿ ਹੋਰ ਕਹਿੰਦੇ ਨਹੀਂ ਹੈ, ਜਿਸ ਤਰ੍ਹਾਂ ਨਸ਼ੇ ਨੂੰ ਬਹੁਤ ਮਹਿੰਗਾ ਕਰ ਦਿਓ ਨਾ ਲੋਕੀ ਨਸ਼ੇ ਤੋਂ ਹਟ ਜਾਂਦੇ ਆ, ਇਸ ਤਰ੍ਹਾਂ ਹੀ ਨਾ ਯਾਨੀ ਕਿ ਪੈਟਰੋਲ ਇੰਨਾ ਮਹਿੰਗਾ ਕਰ ਦਿਓ ਕਿ ਲੋਕੀ ਪੈਟਰੋਲ ਇਸਤੇਮਾਲ ਕਰਨਾ ਜਿਹੜਾ ਛੱਡ ਦੇ। ਤੇ ਬਹੁਤ ਜ਼ਬਰਦਸਤ ਕਿਸਮ ਦਾ। ਬਾਕੀ ਜੀ ਦੇਖੋ ਆ ਕਣਕਾਂ ਹੁਣ ਹੈ ਆ ਜਿਹੜੀ ਚੱਲਦੀਆਂ ਸੀ ਪਹਿਲੇ ਹਾਰਵੈਸਟਰਾਂ, ਕਹਿੰਦੇ ਸੀ ਤੂੜੀ ਨਹੀਂ ਲੱਭਦੀ, ਹੁਣ ਉਹ ਵੀ ਖਤਮ ਹੋ ਜਾਊਗਾ। ਉਹਦੇ 'ਚ ਸਾਰੇ ਲੋਕੀ ਕਣਕਾਂ ਵੱਢਣਗੇ ਹੱਥਾਂ ਨਾਲ ਹੈ। ਤੇ ਹੁਣ ਨਾ ਤਾਂ ਚੱਲੂਗੀ ਹਾਰਵੈਸਟਰ ਤੇ ਥ੍ਰੈਸ਼ਰਾਂ ਵੀ ਨਹੀਂ ਚੱਲਣਗੀਆਂ। ਹੁਣ ਐਤਕੀ ਉਮੀਦ ਆ ਕਿ ਕਾਫੀ ਸਾਰੇ ਕਿਸਾਨ ਜਿਹੜੇ ਫਲਿਆਂ ਦਾ ਇੰਤਜ਼ਾਮ ਜਿਹੜਾ ਨਿਸ਼ਾਨੇ ਲੱਗ ਜਾਣਗੇ ਕਰਨ ਹੈ। ਅੱਛਾ ਨਾ ਰਾਣਾ ਤੋਂ ਤੁਹਾਡੀ ਗੱਲ ਕਰਦਾ ਵੀ ਬਾਜ ਦਫਾ ਨਾ ਇਦਾਂ ਹੁੰਦਾ ਸੀ, ਮੈਂ ਨਾ ਆਪਣੇ ਅੱਬੂ ਨੂੰ ਪੁੱਛਦਾ ਹੁੰਦਾ ਸੀ ਰਾਣਾ ਸਾਹਿਬ ਕਿ ਫਲੇ ਕਿਵੇਂ ਹੁੰਦੇ ਸੀਗੇ ਹੈ। ਕਈ ਜਿਹੜੇ ਸਾਡੇ ਤੋਂ ਜਿਹੜੇ ਸਾਡੇ ਹਿਸਾਬ ਦੇ ਮੈਂ ਤਾਂ ਦੇਖਿਆ ਨਾ, ਤੁਸੀਂ ਦੇਖਿਆ, ਅਸੀਂ ਫਲੇ ਨਹੀਂ ਦੇਖੇ ਹੈਗੇ, ਪਰ ਕਈ ਸੋਚਦੇ ਸੀ ਵੀ ਯਾਰ ਫਲੇ ਕਿੱਦਾਂ ਹੁੰਦੇ ਸੀ। ਉਮੀਦ ਆ ਵੀ ਐਨ ਸਾਲਾਂ ਦੇ ਵਿੱਚ ਅੱਗੇ ਅੱਗੇ ਅਸੀਂ ਫਲੇ ਜਿਹੜੇ ਆ ਨਾ ਉਹ ਦੇਖ ਲਾਂਗੇ ਵੀ ਫਲੇ ਕਿੱਦਾਂ ਹੁੰਦੇ ਸੀਗੇ। ਬਿਲਕੁਲ ਜਨਾਬ, ਫਲੇ ਚੱਲਣਗੇ। ਬਾਕੀ ਤੰਗੜੀਆਂ ਨਾਲ ਜਿਸ ਤਰ੍ਹਾਂ ਪਹਿਲੇ ਉਡਾਈ ਜਾਂਦੀ ਸੀ ਕਣਕ, ਉਸ ਤਰ੍ਹਾਂ ਉਡਾਈ ਜਾਏਗੀ, ਕਿਉਂਕਿ ਕਣਕ ਤਾਂ ਹੈ 3500 ਰੁਪਏ। ਅਗਰ ਜੇ ਉਹਨਾਂ ਨੂੰ ਦੇ ਦਿਓ ਵੱਢਣ ਵਾਲਿਆਂ ਨੂੰ 15000 ਰੁਪਏ ਤਾਂ ਉਹ ਹਾਰਵੈਸਟਰ ਵਾਲੇ ਲੈ ਜਾਣਗੇ, 5 ਮਣ ਉਹ ਲੈ ਜਾਣਗੇ, ਬਾਕੀ ਕੀ ਯਾਨੀ ਕਿ ਜਿਹੜਾ ਨਾ ਬਚਣਾ ਵਾ। ਤੇ ਇਸ ਤਰ੍ਹਾਂ ਯਾਨੀ ਕਿ ਮੈਂ ਕਹਿੰਦਾ ਕਿ ਯਾਰ ਐਸਾ ਮੈਂ ਪੂਰੀ ਤਰੀਕ 'ਚ ਨਹੀਂ ਕੋਈ ਐਸਾ ਫੈਸਲਾ ਦੇਖਿਆ ਹੈ
ਕਿ ਜਿਹੜਾ ਇੱਕ ਫੈਸਲਾ ਹੋਵੇ ਔਰ ਇੰਨੇ ਮੁਆਸ਼ਰੇ ਨੂੰ ਪੂਰੇ ਉਹਦੇ ਇੰਨੇ ਦੂਰ ਰਸਤੇ ਅੱਛੇ ਨਤਾਇਜ ਜਿਹੜੇ ਆ ਨਾ ਇਹ ਆਣ। ਅਤੇ ਫਿਰ ਉਹ ਯਾਰ ਸਾਡੇ ਵਜ਼ੀਰ ਬੜੇ ਕਮਾਲ ਦੇ। ਉਹ ਕਹਿੰਦੇ ਉਹ ਈਰਾਨ 'ਚ ਕਹਿੰਦੇ ਉੱਥੇ ਜੀ ਕਿਆਦਤ ਜਿਹੜੀ ਹੈ ਨਾ ਉੱਥੇ ਇੰਨੀ ਮਾਰੀ ਗਈ, ਇੱਥੇ ਪੈਟਰੋਲ ਪਿੱਛੇ ਰੌਲਾ ਪਾਈ ਜਾਂਦੇ ਆ ਹੈਂ। ਉਹ ਦੇਖੋ ਵੀ ਉਹ ਕਹਿੰਦਾ ਵੀ ਉਹ ਉਧਰ ਤਾਂ 4 ਬੰਦੇ ਮਾਰੇ ਗਏ, ਤੁਸੀਂ ਐਵੇਂ ਇੱਥੇ ਚੀਕਾਂ ਮਾਰੀ ਜਾ ਰਹੇ ਆ ਵੀ ਉੱਥੇ ਲੜਾਈ ਈਰਾਨ ਦੀ ਆ, ਮਰ ਹੋ ਰਹੇ ਆ ਤੁਸੀਂ, ਪੈਟਰੋਲ ਤੁਹਾਡਾ ਯਾਨੀ ਕਿ ਵੱਧ ਗਿਆ, ਤੁਸੀਂ ਐਵੇਂ ਰੌਲਾ ਪਾਈ ਜਾ। ਵੀ ਦੇਖੋ ਤੁਹਾਡੇ ਵੀ ਲੜਾਈ ਆ ਸਕਦੀ ਸੀ। ਹੋਰ ਬਹੁਤ ਸਾਰੇ ਕਈ ਬੰਦਿਆਂ ਨੇ ਇਹ ਕਿਹਾ ਵਾ ਕਿ ਹੁਣ ਕੌਮ ਮਿਹਨਤ ਕਰਨ ਲੱਗ ਜਾਏਗੀ ਹੈ। ਜਿੱਥੇ 8 ਘੰਟੇ ਕੰਮ ਕਰਦੇ ਸੀ, ਹੁਣ ਜਦੋਂ ਮਹਿੰਗਾਈ ਹੋਊਗੀ 12-12 ਘੰਟੇ ਕੰਮ ਕਰਨਗੇ। ਸਾਡੇ ਬਹੁਤ ਸਾਰੇ ਦਾਨਸ਼ਵਰ ਯਾਨੀ ਕਿ ਜਿਹੜੇ ਆ ਨਾ ਉਹ ਬੜੀ ਦੂਰ ਦੂਰ ਦੀਆਂ ਚੀਜ਼ਾਂ ਯਾਨੀ ਕਿ ਤੁਸੀਂ ਵੀ ਉਹੀ ਦਾਨਸ਼ਵਰੀ ਵਾਲੀਆਂ ਗੱਲਾਂ ਕੀਤੀਆਂ। ਮੈਨੂੰ ਆਪ ਦਾਨਸ਼ਵਰ ਦੇਖੋ ਜੀ, YouTube ਤੇ ਜਿਹੜਾ ਵੀ ਬੰਦਾ ਆਉਂਦਾ ਨਾ ਉਹ ਦਾਨਸ਼ਵਰ ਹੁੰਦਾ। ਇਸ ਤਰ੍ਹਾਂ ਹਰ ਬੰਦਾ ਹੁਣ ਮੈਨੂੰ ਬਹੁਤ ਸਾਰੇ ਬੰਦੇ ਕਹਿੰਦੇ ਆ, ਉਹ ਕਹਿੰਦੇ ਜੀ ਤੁਸੀਂ ਨਾ ਆਪਣਾ ਚੈਨਲ ਬਣਾ ਲਓ, ਇਹ ਤੁਸੀਂ ਐਵੇਂ ਨਾ ਅੰਜਮ ਨੂੰ ਟਾਈਮ ਦਿੰਦੇ ਰਹਿੰਦੇ ਆ ਤੇ ਰਾਣੇ ਖਾਲਿਦ ਮਕਬੂਲ ਨੂੰ, ਇਹ ਨਾ ਆਪਣਾ ਚੈਨਲ। ਮੈਂ ਕਿਹਾ ਵੀ ਮੈਂ ਨਾ ਤਾਂ ਕੈਮਰੇ ਦਾ ਬਟਨ ਦਬਾ ਸਕਦਾ ਨਾ ਐਡਿਟ ਕਰ ਸਕਦਾ। ਉਹ ਕਹਿੰਦੇ ਨਹੀਂ ਫਿਰ ਵੀ ਬਹਿਰਹਾਲ ਨਾ ਜਿਸ ਤਰ੍ਹਾਂ ਬਗੈਰ ਮਨਸੂਬਾਬੰਦੀ ਤੋਂ ਮੁਲਕ ਚੱਲ ਸਕਦਾ, ਤੁਸੀਂ ਬਗੈਰ ਐਡੀਟਿੰਗ ਤੋਂ ਚੈਨਲ ਚਲਾ ਲਓ ਹੈ, ਕੋਈ ਜ਼ਰੂਰੀ ਨਹੀਂ ਹੈ। ਨਹੀਂ ਵੀ ਆਉਂਦੀ ਕਰੋ। ਦੇਖੋ ਨਾ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੂੰ ਨਹੀਂ ਆਉਂਦੀਆਂ, ਉਹ ਕਰਦੇ ਆ ਨਾ। ਜਿਹਨਾਂ ਨੂੰ ਡਾਕਟਰੀ ਨਹੀਂ ਆਉਂਦੀ ਡਾਕਟਰੀ ਕਰਦੇ ਆ, ਆਪਰੇਸ਼ਨ ਕਰਦੇ ਆ। ਨਹੀਂ ਰਾਣਾ ਸਾਹਿਬ ਗੱਲ ਇਹ ਆ ਵੀ ਹੁਣ ਤੁਹਾਡੇ ਸਾਹਮਣੇ ਜਿਹੜੀ ਉਹ ਚਾਹਤ ਫਤਿਹ ਵਾਲੀ ਖਾਂ ਵਾਲੀ ਗੱਲ ਤੁਹਾਡੇ ਕੋਲ ਹੈ ਨਹੀਂ, ਮਿਸਾਲ ਤਾਂ ਮੌਜੂਦ ਹੈ ਜੀ। ਬਿਲਕੁਲ ਜਨਾਬ, ਇਸ ਤਰ੍ਹਾਂ ਦੀ ਬਹੁਤ ਸਾਰੀਆਂ ਯਾਨੀ ਕਿ ਜਿਹੜੀਆਂ ਨਾ ਚੀਜ਼ਾਂ ਤੇ ਬਗੈਰ ਕਹਿੰਦੇ। ਅੱਛਾ ਸਾਡੇ ਯੂਟਿਊਬਰਾਂ 'ਚ ਇੱਕ ਹੋਰ ਬੜੀ ਹੈ, ਹਰ ਬੰਦੇ ਦੇ ਨਾ ਜ਼ਿਹਨ 'ਚ ਇਹ ਆ ਗਿਆ ਵੀ ਬੰਦਾ ਦੀ ਆਵਾਜ਼ ਵੀ ਚੰਗੀ ਨਾ ਹੋਵੇ ਔਰ ਉਹਨੇ ਕਿਤੋਂ ਸਿੱਖਿਆ ਵੀ ਨਾ ਹੋਵੇ। ਉਹ ਕਹਿੰਦੇ ਸਿੰਗਰ ਬਣ ਜਾਊਗਾ ਚਾਹਤ ਫਤਿਹ ਅਲੀ ਖਾਨ ਤਰ੍ਹਾਂ। ਇਸ ਲਈ ਉਹ ਕਹਿੰਦੇ ਕਿ ਇੱਕ ਵਾਰੀ ਕੈਮਰਾ ਇੰਜ ਕੀਤਾ, ਮੈਂ ਜੀ ਨਵਾਜ਼ਿਸ਼ ਅਲੀ ਤੇ ਆ ਸਾਡੀਆਂ ਗਾਵਾਂ ਮੱਝਾਂ ਤੇ ਅਸੀਂ ਆਪਣਾ ਵਲੌਗ ਜਿਹੜਾ ਨਾ ਸ਼ੁਰੂ ਕਰਦੇ ਹੈ। ਤੇ 4-4 ਦਿਨ ਵੀਡੀਓ ਹਾਂ 4-4 ਉਹ ਬਹੁਤ ਦਿਨ ਯਾਨੀ ਕਿ ਉਹ ਕਹਿੰਦੇ ਨਾ ਵਾਇਰਲ ਨਹੀਂ ਹੋ ਰਹੇ। ਕਹਿੰਦੇ 100 ਤੋਂ ਜ਼ਿਆਦਾ ਕੋਈ ਬੰਦਾ ਦੇਖਦਾ ਨਹੀਂ ਹੈ ਵੀ ਉਹ ਭਾਈ ਉਹਨਾਂ 100 ਨੂੰ ਲੱਭੋ ਹੈ ਵੀ ਕਿਹੜੇ ਯਾਨੀ ਕਿ ਐਡਾ ਹੌਸਲਾ ਕਰਕੇ ਜਿਹੜਾ ਵਾ ਨਾ ਦੇਖੀ ਜਾ ਰਹੇ ਆ। ਤੇ ਬਹੁਤ ਸਾਰੇ ਹੁਣ ਹੌਸਲਾ ਚਿਕਨੀ ਤਾਂ ਨਹੀਂ, ਲੇਕਿਨ ਜਿਹੜੇ ਬੰਦੇ ਦਾ ਹੁਣ ਸਾਲ ਸਾਰੇ ਨਹੀਂ, ਕਈ ਬੰਦੇ ਨੇ ਯਾਨੀ ਕਿ ਜਿਹੜੇ ਸਪੋਰਟਸਮੈਨ ਉਹ ਫਿਜ਼ੀਕ ਵੀ ਨਹੀਂ ਤਕੜੀ ਹੁੰਦੀ ਨਾ ਉਹਨਾਂ ਨੇ ਪ੍ਰੈਕਟਿਸ ਹੁੰਦੀ, ਉਹ ਕਹਿੰਦਾ ਪਲੇਅਰ ਬਣਨਾ ਮੈਂ ਹੈ। ਨਹੀਂ ਇਹਦੇ ਵਾਸਤੇ ਰਾਣਾ ਸਾਹਿਬ ਫਿਰ ਇੱਕ ਉਹ ਤਾਂ ਹੋਣਾ ਚਾਹੀਦਾ ਬਿਲਕੁਲ ਚਿਹਰਾ ਸ਼ਨਾਸੀ, ਕਿਸੇ ਨਾ ਕਿਸੇ ਸੀੜੀ ਤੇ ਕਿਸੇ ਨਾ ਕਿਸੇ ਤੇ ਪੌਡੇ ਤੇ ਪੈਰ ਰੱਖ ਕੇ। ਦੇਖੋ ਜੀ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਸਾਡਾ ਚੈਨਲ ਜਿਹੜਾ ਆ ਅੰਜਮ ਸਰੋਇਆ ਸਾਹਿਬ, ਕਿਉਂ ਜੀ ਉਹਨਾਂ ਨੂੰ ਇਸ ਗੱਲ ਦਾ ਬਹੁਤ ਕ੍ਰੈਡਿਟ ਜਾਂਦਾ। ਅਸੀਂ ਅਗਰ ਜੇ ਇਵੇਂ ਬਣਾਉਂਦੇ ਤੇ ਸਾਡੇ ਵੀ ਉਹੀ ਹਿਸਾਬ ਸੀ, ਲੇਕਿਨ ਕੋਈ ਨਾ ਕੋਈ ਇਹੋ ਜਿਹਾ ਕੰਮ ਜ਼ਿੰਦਗੀ ਦੇ ਵਿੱਚ ਇਹ ਹੈ ਰੱਬ ਦਾ ਹੀ ਨਿਜ਼ਾਮ। ਇਹਦੇ 'ਚ ਬੰਦੇ ਦਾ ਆਪਣਾ ਕਮਾਲ ਕੋਈ ਨਹੀਂ ਹੁੰਦਾ, ਮਾਲਕ ਹੀ ਬੰਦੇ ਨੂੰ, ਕਿਉਂ ਜੀ ਰਾਣਾ ਸਾਹਿਬ, ਕਿਸੇ ਨਾ ਕਿਸੇ ਤਰ੍ਹਾਂ ਉਧਰ ਨੂੰ ਘੇਰ ਕੇ ਲੈਂਦਾ। ਹਾਂ ਦੇਖੋ ਜੀ 2-3 ਜਿਹੜੇ ਹੈ ਨਾ ਇਸ ਤਰ੍ਹਾਂ ਦੇ ਯਾਨੀ ਕਿ ਤਸਵੀਰ ਦਿਖਾਣੇ ਵਾਲੇ, ਉਹਨਾਂ ਦੀ ਤਾਂ ਇਹ ਉਹਨਾਂ ਦੀ ਤਸਵੀਰ, ਲੇਕਿਨ ਤਸਵੀਰ ਤੋਂ ਵੀ ਇਲਾਵਾ ਫਿਰ ਕੰਟੈਂਟ ਯਾਨੀ ਕਿ ਗੱਲ ਜਿਹੜੀ ਹੈ ਨਾ ਚੱਲਦੀ ਹੈ। ਤੇ ਦੂਸਰਾ ਇਹ ਕਿ ਬਹੁਤ ਸਾਰੇ ਚੈਨਲ ਜਿਹੜੇ ਆ ਬੜੇ ਤਕੜੇ ਚੈਨਲ ਜਿਹੜੇ ਆ ਨਾ ਉੱਥੇ ਤਸਵੀਰ ਕੋਈ ਨਹੀਂ ਹੈ ਉੱਥੇ ਜਿਹੜੇ ਵੀ ਬੰਦੇ ਯਾਨੀ ਕਿ ਤਰੀਕੀ ਕਿਸਮ ਦਾ ਯਾਨੀ ਕਿ ਹਾਂਜੀ ਉਹਨਾਂ ਦਾ ਬੜਾ AI ਦੇ ਜ਼ਰੀਏ ਬਹੁਤ ਨਹੀਂ ਉਹਨਾਂ ਦਾ ਨੌਲੇਜ ਹੈ ਨਾ ਜੀ, ਉਹਨਾਂ ਵਿੱਚ ਸ਼ੈ ਮੌਜੂਦ ਆ, ਉਹਨਾਂ ਦੇ ਵਿੱਚ ਕੋਈ ਨਾ ਕੋਈ ਤੁਹਾਡੇ 'ਚ ਆਪਣੀ ਸਕਿੱਲ ਜਿਹੜੀ ਹੈ ਨਾ। ਹੁਣ ਜਿੱਦਾਂ ਦੇਖੋ ਜੀ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ ਵੀ ਜਿੱਦਾਂ ਤੁਸੀਂ ਹੁਣ ਦੇਖੋ ਤੁਹਾਨੂੰ ਲੋਕ ਪਸੰਦ ਕਰਦੇ ਆ, ਅਗਰ ਕੋਈ ਗੱਲ ਹੈ ਤਾਂ ਪਸੰਦ ਕਰਦੇ ਨੇ। ਹੁਣ ਆ ਜਿਹੜੀ ਤੁਸੀਂ ਅੱਜ ਦੀ ਆ ਗੱਲ ਕੀਤੀ ਆ, ਮੇਰੀ ਰੂਹ ਰਾਜੀ ਹੋ ਗਈ। ਮੈਂ ਸਰਕਾਰਾਂ ਤੋਂ ਪਹਿਲਾਂ ਬੜਾ ਨਾਰਾਜ਼ ਸੀਗਾ, ਮੈਂ ਕਿਹਾ ਵੀ ਸਰਕਾਰਾਂ ਨੇ ਸਾਡੇ ਨਾਲ ਕੀ ਕੀਤਾ, ਲੇਕਿਨ ਜਿਹੜੀ ਰਾਣਾ ਸਾਹਿਬ ਨੇ ਗੱਲ ਕੀਤੀ ਹੈ ਜੇ ਇੱਧਰ ਨੂੰ ਧਿਆਨ ਮਾਰੀਏ ਤਾਂ ਕਮਾਲ ਹੋ ਗਈ। ਮੈਂ ਤੁਹਾਨੂੰ ਦੱਸਾਂ ਜੇ ਤਸਵੀਰ ਦਾ ਦੋ ਰੁਖ ਹੁੰਦੇ ਆ, ਇੱਕ ਜਿਹੜਾ ਇੱਕ ਯਾਨੀ ਕਿ ਇੱਕ ਆਮ ਸਾਰੇ ਲੋਕੀ ਦੇਖ ਰਹੇ ਹੁੰਦੇ ਆ, ਇੱਕ ਜਿਹੜੇ ਹੁੰਦੇ ਆ ਨਾ ਚੰਦ ਲੋਕ ਦੇਖ ਰਹੇ ਹੁੰਦੇ, ਉਹ ਕਹਿੰਦੇ ਕਿ ਯਾਰ ਨਾ ਇਹ ਜਿਹੜਾ ਵਿਜ਼ਨਰੀ ਲੋਕ ਇਹ ਸਾਡੀ ਗਵਰਨਮੈਂਟ ਹੈ ਨਾ ਵਿਜ਼ਨਰੀ ਆ ਹੈ। ਇਹਦੇ 'ਚ ਮੈਂ ਵੀ ਯਾਨੀ ਕਿ ਕੱਲ ਬਾਰਿਸ਼ 'ਚ ਯਾਨੀ ਕਿ ਜਿਹੜਾ ਗੌਰ ਕੀਤਾ ਜਦੋਂ ਮੈਨੂੰ ਗਾਵਾਂ ਮੱਝਾਂ ਬੰਨਣੀਆਂ ਪਈਆਂ ਹੈ, ਤੇ ਮੇਰਾ ਵੀ ਵਿਜ਼ਨ ਬਹੁਤ ਜਿਹੜਾ ਵਾ ਨਾ ਅੱਛਾ ਹੋ ਗਿਆ। ਮੇਰੇ ਨਾਲ ਹੁਣ ਇੱਕ ਹੋਰ ਵੀ ਗੱਲ ਹੋ ਗਈ ਵੀ ਪਹਿਲਾਂ ਸਾਨੂੰ ਉਹ ਕੰਟੈਂਟ ਬਣਾਉਣਾ ਪੈਂਦਾ ਸੀ ਵੀ ਕੋਈ ਸ਼ਾਇਦ ਖਾਣ ਵਾਸਤੇ ਸਾਨੂੰ ਹੈ ਵੀ ਜਿੱਦਾਂ ਕਿ ਹੁਣ ਫਲਿਆ ਕਿਧਰੋਂ ਲੱਭਦਾ ਹੀ ਨਹੀਂ, ਦਿਖਦਾ ਹੀ ਨਹੀਂ, ਆਮ ਲੱਭਣ ਲੱਗ ਜਾਣੇ। ਸਾਈਕਲ ਜਿਹੜੇ ਸੀਗੇ ਉਹਦੀ ਟੱਲੀ ਜਿਹੜੀ ਆ ਆਮ ਰੋਡਾਂ ਦੇ ਉੱਤੇ ਤੁਹਾਨੂੰ ਵੱਜਦੀ ਸੁਣੂਗੀ ਤੁਹਾਡੇ ਕੰਨਾਂ ਦੇ ਵਿੱਚ। ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਆਮ ਉਹ ਟੱਲੀ ਹੁਣ ਟਨ 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 ਦੀ ਆਵਾਜ਼ ਆਇਆ ਕਰੂਗੀ। ਤੁਸੀਂ ਸਾਈਕਲ ਚਲਾ ਲਓ। ਦੇਖੋ ਜੀ ਮੈਨੂੰ ਤਾਂ ਬੜਾ, ਮੈਂ ਪੈਟਰੋਲ ਤੋਂ ਮੁਤਾਸਰ ਹੀ ਨਹੀਂ
ਕਿਉਂਕਿ ਨਾ ਮੇਰੇ ਕੋਲ ਕਾਰ ਆ, ਹਾਂ ਨਾ ਮੇਰੇ ਕੋਲ ਮੋਟਰਸਾਈਕਲ ਆ, ਨਾ ਟਰੈਕਟਰ ਆ। ਹੈ ਦੇਖੋ, ਜਿਸ ਤਰ੍ਹਾਂ ਗਵਰਨਮੈਂਟ ਕੋਲ ਬਹੁਤ ਸਾਰੀਆਂ ਚੀਜ਼ਾਂ, ਉਹਨਾਂ ਨੂੰ ਮਸਾਇਲ ਨਹੀਂ ਨਾ, ਗਵਰਨਮੈਂਟ ਵੀ ਪਰੇਸ਼ਾਨ ਨਹੀਂ ਹੁੰਦੀ, ਮੈਂ ਵੀ ਗਵਰਨਮੈਂਟ ਤਰ੍ਹਾਂ ਕੋਈ ਨਹੀਂ ਪਰੇਸ਼ਾਨ ਹੁੰਦਾ। ਮੇਰਾ ਕੀ ਮਸਲਾ ਵੀ ਪੈਟਰੋਲ ਮਹਿੰਗਾ ਹੁੰਦਾ ਰਹੇ, 1000 ਰੁਪਏ ਨੂੰ 1000 ਰੁਪਏ ਹੋਵੇ, ਆਪਾਂ ਕਿਹੜਾ ਪਵਾਉਣਾ, ਆਪਾਂ ਕਿਹੜਾ ਪਵਾਉਣਾ। ਦੇਖੋ ਜੀ, ਜਦੋਂ ਜਿਸ ਬੰਦੇ ਨੇ ਬਿੱਲ ਦੇਣਾ ਹੀ ਨਹੀਂ ਹੈ, ਉਹਨੂੰ ਬਿੱਲ ਹੁੰਦਾ ਰਹੇ ਜਿੰਨਾ ਮਰਜ਼ੀ ਹੋਵੇ। ਗਵਰਨਮੈਂਟ ਬਿਲਕੁਲ ਪਰੇਸ਼ਾਨ ਨਹੀਂ ਹੁੰਦੀ, ਗਵਰਨਮੈਂਟ ਨੇ ਬਿੱਲ ਦੇਣਾ ਹੀ ਨਹੀਂ ਹੁੰਦਾ, ਜਿੰਨੇ ਮਰਜ਼ੀ ਬਿੱਲ ਵੱਧਦਾ ਰਹੇ। ਇਸ ਤਰੀਕੇ ਪੈਟਰੋਲ ਕਿਉਂ ਸਸਤਾ ਹੋਇਆ? ਕਿਉਂਕਿ ਕਾਰਾਂ 'ਚ ਪੈਟਰੋਲ ਪੈਂਦਾ, ਡੀਜ਼ਲ ਪੈਂਦਾ ਟਰੱਕਾਂ 'ਚ, ਟਰੱਕਾਂ 'ਚ ਆਉਂਦੀਆਂ ਚੀਜ਼ਾਂ, ਉਹ ਫਾਇਦਾ ਹੁੰਦਾ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਜਦੋਂ ਫਾਇਦਾ ਹੁੰਦਾ, ਆਮ ਲੋਕ ਕਰਦੇ ਖਰਾਬ ਗਵਰਨਮੈਂਟ ਨੂੰ। ਹੈ ਆਮ ਲੋਕਾਂ ਦੇ ਫਾਇਦੇ ਬੰਦ ਕਰੋ। ਸਾਹਿਬ ਅਜ਼ਾਨ ਹੋਣ ਲੱਗੀ ਹੈ, ਫਿਰ ਆਪਾਂ ਅਜ਼ਾਨ ਤੋਂ ਬਾਅਦ ਕਰਦੇ ਕਿ ਨਹੀਂ? ਹਾਂ ਅਜ਼ਾਨ। ਲਓ ਜੀ, ਅੱਗੇ ਅਜ਼ਾਨ ਹੋਣ ਲੱਗ ਗਈ ਸੀਗੀ ਤੇ ਸਾਡੇ ਕਈ ਦੋਸਤ ਵੀਡੀਓ ਥੱਲੇ ਜੇ ਅਜ਼ਾਨ ਹੋਵੇ ਤਾਂ ਕਮੈਂਟ ਕਰਦੇ ਆਂ ਵੀ ਹੈ ਇਸ ਵਾਸਤੇ। ਹਾਲਾਂਕਿ ਇਹ ਕੋਈ ਐਡੀ ਉਹ ਗੱਲ ਕੋਈ ਨਹੀਂ ਹੈ ਰਾਣਾ ਸਾਹਿਬ, ਇਹ ਐਡੀ ਮਾੜੀ ਗੱਲ ਨਹੀਂ। ਅੱਲਾ ਦਾ ਨਾਮ, ਰੱਬ ਦਾ ਨਾਮ ਵੀਡੀਓ ਦੇ ਵਿੱਚ ਆਂਦਾ, ਲੇਕਿਨ ਫਿਰ ਵੀ ਅਸੀਂ ਤੁਹਾਡੀ ਹਰ ਬੰਦੇ ਦੀ ਜਿਹੜੀ ਉਹਦੀ ਰਾਏ ਹੁੰਦੀ, ਅਸੀਂ ਉਹਦਾ ਇਹਤਰਾਮ ਕਰਦੇ ਹਾਂ। ਤੁਸੀਂ ਸਾਡੇ ਸਿਰ ਮੱਥੇ ਤੇ। ਅੱਛਾ ਰਾਣਾ ਸਾਹਿਬ, ਤੁਸੀਂ ਗੱਲ ਕਰਦੇ ਸੀਗੇ ਅਜ਼ਾਨ ਤੋਂ ਪਹਿਲੇ ਉਹ ਗੱਲ ਕਰ ਰਹੇ ਸੀ ਕਿ ਮੈਂ ਕਿਹਾ ਦੇਖੋ ਜੀ, ਜਿਸ ਨੂੰ ਫਟ ਲੱਗਦਾ ਨਾ, ਤਕਲੀਫ ਉਹਨੂੰ ਹੁੰਦੀ ਹੈ, ਹੈ ਉਹਨੂੰ ਵੀ ਮਸਲੇ ਹੁੰਦੇ ਆ। ਹੁਣ ਜਿਸ ਦਾ ਟਰੈਕਟਰ ਆ, ਜਿਸ ਦੀ ਕਾਰ ਆ, ਜਿਸ ਦਾ ਮੋਟਰਸਾਈਕਲ ਆ, ਉਸ ਨੂੰ ਰੌਲਾ ਵੀ ਪੈਟਰੋਲ ਕਿਉਂ ਮਹਿੰਗਾ ਹੋਇਆ। ਤੇ ਮੈਂ ਉਹ ਗੱਲ ਕਰ ਰਿਹਾ ਸੀ ਕਿ ਡੀਜ਼ਲ ਵੀ ਸਸਤਾ ਕੀਤਾ ਹੈ ਗੌਰਮੈਂਟ ਨੇ। ਇਹਦੇ 'ਚ ਡੀਜ਼ਲ 'ਚ ਆਮ ਤੌਰ 'ਤੇ ਟਰੱਕ ਚੱਲਦੇ ਆ, ਬੱਸਾਂ ਚੱਲਦੀਆਂ ਵਾ, ਬੱਸਾਂ ਦਾ ਕਈਆਂ ਨੇ ਕਿ ਜਿਹੜੇ ਹਨ ਕਿਰਾਏ ਉਹ ਵੱਧ ਗਏ ਆ। ਤੇ ਇਸ ਤਰ੍ਹਾਂ ਯਾਨੀ ਕਿ ਬਹੁਤ ਸਾਰੀਆਂ ਯਾਨੀ ਕਿ ਇੰਪੈਕਟ ਜਿਹੜੇ ਆ ਨਾ ਚੀਜ਼ਾਂ ਦੇ ਇਹ ਪੈਣੇ ਆ ਕਿ ਇੱਥੇ ਹੁਣ ਜਿਹੜਾ ਕਿਰਾਇਆ ਸਾਡਾ 100 ਰੁਪਇਆ ਸੀ, ਉਹ 200 ਰੁਪਏ 'ਤੇ ਚਲਾ ਗਿਆ। ਤੇ ਯਾਨੀ ਕਿ ਰਾਣਾ ਸਾਹਿਬ, ਮੈਂ ਇਹ ਗੱਲ ਕਰਦਾ, ਚਲੋ ਬਾਕੀ ਗੱਲਾਂ ਤਾਂ ਤੁਸੀਂ ਵੀ ਸਾਰੇ ਸਾਡੇ ਜਿੰਨੇ ਵੀ ਸੱਜਣ ਵੀਰ ਹੈਗੇ ਸਮਝ ਗਏ ਹੋਣੇ ਆ ਵੀ ਰਾਣਾ ਸਾਹਿਬ ਕੀ ਕਹਿਣਾ ਚਾਹ ਰਹੇ ਆ ਤੇ ਗੱਲ ਕਿੱਥੇ ਖੜੀ ਹੈਗੀ। ਮੈਂ ਇਹ ਗੱਲ ਕਰਦਾ ਰਾਣਾ ਸਾਹਿਬ ਵੀ ਇਹ ਜਿਹੜਾ ਇਹ ਵਾਧਾ ਆ ਪੈਟਰੋਲ ਦਾ ਜਾਂ ਡੀਜ਼ਲ ਦਾ, ਇਹ ਜਿਹੜੀ ਜੰਗ ਈਰਾਨ ਦੀ ਆ, ਉਹ ਸਾਡੇ ਤੇ ਇਹ ਕਿਉਂ ਇਹ ਹੋਇਆ? ਹੋਰ ਮੁਲਕ ਦੂਜੇ ਦੇਖੋ, ਸਾਡੇ ਨਾਲ ਸਾਡਾ ਗੁਆਂਢੀ ਮੁਲਕ ਹੈਗਾ, ਸਾਡੇ ਗੁਆਂਢੀਆਂ ਨੇ ਜਿਹੜਾ ਡੀਜ਼ਲ ਆ ਉੱਥੇ ਰਾਣਾ ਸਾਹਿਬ 82 ਰੁਪਏ 88 ਰੁਪਏ ਜਿੱਦਾਂ ਪਹਿਲਾਂ ਟ੍ਰੇਨ ਸੀ ਉੱਦਾਂ ਹੀ ਲੱਭਦਾ। ਹਾਂ ਗੈਸ ਦੇ ਸਿਲੰਡਰ ਜਿਹੜੇ ਉੱਥੇ ਮਹਿੰਗੇ ਹੋਏ, ਗੈਸ ਸਾਡੇ ਇੱਥੇ ਵੀ ਮਹਿੰਗੀ ਹੋਈ, ਉੱਥੇ ਪੈਟਰੋਲ ਕਿਉਂ ਨਹੀਂ ਮਹਿੰਗਾ ਹੋਇਆ? ਮੈਂ ਇਹ ਗੱਲ ਕਰਦਾ, ਉਹਨਾਂ ਦਾ ਕੋਈ ਤਲਕ ਉਹਨਾਂ ਨਾਲ ਹੀ ਕੀ ਗੱਲ? ਪੈਟਰੋਲ ਦਾ ਜਿਹੜਾ ਵਾ ਨਾ, ਇੱਕ ਤਾਂ ਇਹ ਹੈ ਕਿ ਇੰਡੀਆ 'ਚ ਜਿਹੜਾ ਨਾ 5 ਰਿਆਸਤਾਂ 'ਚ ਹੋ ਰਿਹਾ ਇੰਤਖਾਬ ਹੈ। ਜਦੋਂ ਉੱਥੇ ਇਲੈਕਸ਼ਨ ਹੁੰਦੇ ਆ ਨਾ, ਉੱਥੇ ਕੀਮਤ ਨਹੀਂ ਪੈਟਰੋਲ ਡੀਜ਼ਲ ਵਗੈਰਾ ਦੀ ਜਿਹੜੀ ਵਧਾਈ ਜਾਂਦੀ। ਇੱਕ ਤਾਂ ਫੈਕਟਰ ਜਿਹੜਾ ਵਾ ਨਾ, ਚਲੋ ਇਹ ਗੱਲ ਦੇਖੋ ਨਾ, ਸਮਝ ਆਉਂਦੀ। ਹਾਂ ਇਹ ਫੈਕਟਰ ਆ। ਤੇ ਲੇਕਿਨ ਬੰਗਲਾਦੇਸ਼ 'ਚ ਕੋਈ ਇਲੈਕਸ਼ਨ ਨਹੀਂ ਹੋ ਰਿਹਾ। ਬੰਗਲਾਦੇਸ਼ 'ਚ ਵੀ ਯਾਨੀ ਕਿ ਸਾਡੇ ਤੋਂ ਨਾ ਕਾਫੀ ਘੱਟ ਹੈ ਆ। ਤੇ ਹਾਲਾਂਕਿ ਬੰਗਲਾਦੇਸ਼ ਸਾਡੇ ਤੋਂ ਦੂਰ ਆ ਰੇਲਵੇ ਦੇ। ਇਹ ਸਾਨੂੰ ਨਾ ਅਸਲ 'ਚ ਬਹਾਨਾ ਚਾਹੀਦਾ ਹੁੰਦਾ। ਜਿਸ ਤਰ੍ਹਾਂ ਕਈ ਵਾਰੀ ਹੁੰਦਾ ਨਾ, ਵਿਆਹ ਨਾਲ ਵਾਲੇ ਪਿੰਡ 'ਚ ਹੁੰਦਾ, ਉਹ ਆਪਣਾ ਐਵੇਂ ਫਾਇਰਿੰਗ ਕਰਨਾ ਸ਼ੁਰੂ ਕਰ ਦਿੰਦੇ ਆ। ਹੈ ਸਾਡੇ ਯਾਨੀ ਕਿ ਜੰਗ ਤਾਂ ਉਦੋਂ ਬਿਲਕੁਲ ਹੋਈ ਵੀ ਨਹੀਂ ਸੀ। ਪਹਿਲੇ ਹੱਲੇ 55 ਰੁਪਏ ਵਧਾਤੇ ਹੈ। ਤੇ ਦੂਸਰੇ ਅੱਛਾ, ਇੱਕ ਹੋਰ ਪੈਟਰੋਲ ਦੀ ਕੀਮਤ ਆ ਵੱਧਦੀ ਆ। ਹੁਣ ਜਿਹੜੀ ਲੈਵੀਜ਼ ਆ ਜਾਂ ਟੈਕਸ ਆ ਜਿਹੜਾ ਹੈ, ਉਹਦਾ ਪੈਟਰੋਲ ਦੇ ਰੇਟ ਨਾਲ ਕਿਆ ਤਾਲੁਕ ਹੈ? ਉਹ ਕਹਿੰਦੇ ਨਹੀਂ ਹੈ ਵੀ ਤੰਦੂਰ ਤਪਿਆ ਹੋਇਆ, ਰੋਟੀਆਂ ਆਪਣੀਆਂ ਲਾ ਲਓ। ਗੌਰਮੈਂਟ ਨੇ ਕਿਹਾ ਯਾਰ ਜਿਹੜੇ ਕੁਝ ਪੈਸੇ ਪੂਸੇ ਆ ਨਾਲ ਵਾਲੇ ਇੱਕ ਦੋ ਮੁਲਕ ਜਿਹੜੇ ਆ ਨਾ, ਉਹ ਕਹ ਰਹੇ ਸਾਡੇ ਪੈਸੇ ਦਿਓ, ਉਹ ਵੇਰ ਵੂਰ ਰਹੇ ਸੀ। ਆਵਾਮ ਕੋਲ ਇਕੱਠਾ ਕਰ ਲਓ, ਹਾਲਾਤ ਤੰਗ ਆ। ਉਹ ਜਿਸ ਤਰ੍ਹਾਂ ਨਹੀਂ ਕਹਿੰਦੇ ਹੁੰਦੇ ਕਿ ਜਦੋਂ ਲੜਾਈ ਹੁੰਦੀ ਹੈ ਨਾ, ਉਹ ਕਹਿੰਦੇ ਯਾਰ ਢਾਲ ਲਾ ਦਿਓ। ਹੈ ਉਹ ਹੁਣ ਲੜਾਈ ਆ, ਹੁਣ ਇਹ ਪੈਸੇ ਜਿਹੜੇ ਆ ਨਾ ਲੋਕਾਂ ਕੋਲੋਂ ਕਢਵਾਏ ਜਾ ਸਕਦੇ ਆ। ਉਹ ਜੰਗ ਦੇ ਬਹਾਨੇ ਉਹਨਾਂ ਨੇ ਕਿਹਾ ਕਿ ਚਲੋ ਯਾਰ ਹੋਰ ਤਾਂ ਕੁਛ ਹੈ ਨਹੀਂ, ਵੀ ਇਹ ਪੈਟਰੋਲ ਹੀ ਆ ਜਿਹੜਾ ਵਾ ਹੈ, ਤੇ ਇਹਦੇ ਵਧਾ ਲਓ ਕੰਮ। ਇਸ ਜਿੰਨਾ ਵੀ ਯਾਨੀ ਕਿ ਟੈਕਸ ਹੋਵੇ। ਹੁਣ ਪੈਟਰੋਲ ਦੀ ਕੀਮਤ ਜਿੰਨੀ ਕਿ ਪੈਟਰੋਲ ਦੀ ਕੀਮਤ ਆ, ਉਨੀ ਕਿ ਟੈਕਸ ਦੀ ਕੀਮਤ ਆ। ਰਾਣਾ ਸਾਹਿਬ, ਚਲੋ ਪੈਟਰੋਲ ਤਾਂ ਵਧਾਤਾ ਸਾਡੀ ਸਰਕਾਰਾਂ ਨੇ, ਹੈ ਸਾਈਕਲ ਜਿਹੜਾ ਸੀ 32,000 ਰੁਪਏ ਦਾ ਸੀਗਾ, ਹੈ ਉਹ ਯਾ ਸੁਣਿਆ। ਅਸੀਂ ਕਿਹੜਾ ਘੱਟ ਆ? ਅਸੀਂ ਵੀ ਨਹੀਂ ਘੱਟ ਹੈਗੇ। ਗੌਰਮੈਂਟ ਨੇ LPG ਕੋਈ ਨਹੀਂ ਵਧਾਈ ਹੈਗੀ, 3600 ਰੁਪਈਆ ਰੇਟ ਆ ਸਰਕਾਰੀ। ਸਾਨੂੰ ਇੱਥੋਂ 6000 ਤੇ ਲੱਗਦਾ। ਕੋਈ ਬੰਦਾ ਨਹੀਂ ਗੱਲ ਕਰਦਾ, ਉਹ ਤਾਂ ਉਹਨੇ ਨਹੀਂ ਵਧਾਈ। ਪੈਟਰੋਲ ਤਾਂ ਚਲੋ ਉਹਨੇ ਵਧਾਤਾ। ਫਿਰ ਜਿਹੜੇ ਸਾਈਕਲ ਵੱਧ ਗਏ। ਹੁਣ ਦੇਖੋ, ਪਤਾ ਆ ਬੰਦਿਆਂ ਨੂੰ ਵੀ ਬੰਦਿਆਂ ਨੇ ਸਾਈਕਲ ਲੈਣੇ ਆ। ਤੁਹਾਨੂੰ ਤਾਂ ਚਲਾਉਣਾ ਨਹੀਂ ਆਉਂਦਾ, ਮੈਂ ਤਾਂ ਲੈਣਾ। ਹੁਣ ਉਹ 40,000 ਰੁਪਏ ਦਾ 45,000 ਭਾਈ ਮੇਰੇ, ਤੂੰ ਸਾਈਕਲ ਦੀ ਕਰ ਰਿਹਾ, ਤੂੰ ਦਾਤੀਆਂ ਦਾ ਰੇਟ ਦਾ ਪਤਾ ਕਰੀ। ਦਾਤੀਆਂ ਦਾ ਰੇਟ ਵੀ ਵਧੂਗਾ, ਦਾਤੀਆਂ ਦਾ ਵੀ ਰੇਟ ਵਧੂਗਾ। ਦੇਖੋ ਜਦੋਂ ਨਾ ਹੁਣ
ਪੈਸਟੀਸਾਈਡ ਦੇ। ਹੁਣ ਹਾਲੇ ਕਿ ਇਹ ਕਿਹੜੀਆਂ ਐਡੀਆਂ 100 ਗ੍ਰਾਮ ਦੀ ਹੁੰਦੀ ਹੈ, ਨਾਲ ਹੀ ਪੈਸਟੀਸਾਈਡ ਚੰਗੇ ਭਲੇ ਪੈਸੇ ਯਾਨੀ ਕਿ ਉਹਦੇ ਚ ਕੋਈ 500 ਰੁਪਈਆ ਯਾਨੀ ਕਿ ਪੈਕਟ ਚਾਹੀ ਵੱਧ ਗਈ ਖਾਦਾ ਮੈਂ ਉਹ ਜਿਸ ਤਰ੍ਹਾਂ ਅਫਰਾ ਤਫਰੀ ਪੈ ਗਈ। ਹਾਂ ਉਹ ਦੇਖੋ ਤੁਸੀਂ ਬੰਦਾ ਮੈਂ ਦਿਖਾ ਸਕਾਂ ਜੇ ਤੁਹਾਨੂੰ। ਹਾਂ ਸਭ ਛਤਰੀ ਛੋਟੀ ਜੀ ਲੈ ਕੇ ਜਾ ਰਿਹਾ ਸੀ ਬੰਦਾ ਹੈ। ਅੱਛਾ ਜੀ ਅਜ਼ਾਨ ਫੇਰ ਹੋ ਰਹੀ ਆ। ਚਲੋ ਜੀ ਬਹਰਾਲ ਇਹ ਆ ਇਹ ਬੱਦਲ ਤੁਸੀਂ ਦੇਖ ਸਕਦੇ ਆ ਵੀ ਕਿੱਦਾਂ ਚੜਿਆ ਹੋਇਆ, ਕਾਲਾ ਕੱਟ ਫੇਰ ਚੜਿਆ ਆ ਰਿਹਾ ਤੇ ਮਰੱਬੇ ਵੀ ਜਾਣਾ ਤੇ ਅਜ਼ਾਨ ਤੋਂ ਬਾਅਦ ਤੁਹਾਡੇ ਨਾਲ ਫਿਰ ਮੈਂ ਗੱਲ ਕਰਦਾ ਜੀ। ਲਓ ਜੀ ਮੈਂ ਗੱਲ ਕਰਦਾ ਸੀਗਾ ਵੀ ਮੌਸਮ ਜਿਹੜਾ ਆ ਫਿਰ ਬੱਦਲ ਚੜੇ ਆ, ਮੀਂਹ ਹਲੇ ਕੁਝ ਥੋੜਾ ਜਿਹਾ ਇਹ ਹੈ ਆ ਵੀ ਇਹ ਇੱਕ ਵਾਰੀ ਰੁਕਿਆ ਆ ਵਕਫਾ ਇਹ। ਹਾਂ ਰਾਣਾ ਸਾਹਿਬ ਨੇ ਗੱਲ ਕੀਤੀ ਆ ਵੀ ਇਹ ਵਕਫਾ ਆ, ਇਹ ਬੰਦ ਨਹੀਂ ਹੋਇਆ। ਕਾਲਾ ਕੱਟ ਬੱਦਲ ਇਧਰੋਂ ਫੇਰ ਚੜਿਆ ਹੋਇਆ ਆ ਤੇ ਮੈਂ ਹੁਣ ਰਾਣਾ ਸਾਹਿਬ ਜਾਣਾ ਡੇਰੇ ਨੂੰ ਵੀ ਹੈ। ਉੱਥੇ ਚੱਲਦੇ ਆ ਸ਼ਾਮਾਂ ਨੂੰ, ਧਾਰਾਂ ਵੀ ਕੱਢਣੀਆਂ ਤੇ ਫਿਰ ਇਹ ਹੋ ਜਾਣਾ ਆ ਵੀ ਉੱਥੋਂ ਕੱਚੀ ਸੜਕ ਦੇ ਉੱਤੇ ਲੰਘਣਾ ਵੀ ਔਖਾ ਹੀ ਆ। ਘਰੋਂ ਤਾਂ ਮੈਨੂੰ ਕਿਹਾ ਗਿਆ ਸੀਗਾ ਵੀ ਪੈਦਲ ਹੀ ਚੱਲ ਜਾ, ਕਿਹੜਾ ਬਹੁਤ ਦੂਰ ਆ। ਪਰ ਗੱਲ ਇਹ ਆ ਵੀ ਹਲੇ ਆਦਤ ਬਣੀ ਹੋਈ ਆ ਸਾਈਕਲ ਵਾਲੀ, ਜਦੋਂ ਪੈ ਗਈ ਨਾ ਰਾਣਾ ਸਾਹਿਬ ਆਦਤ ਫਿਰ ਕੋਈ ਨਿਜ਼ਾਮ ਜਿਹੜਾ ਹੈ ਨਾ ਉਹ ਠੀਕ ਹੋ ਜਾਊਗਾ। ਰਾਣਾ ਸਾਹਿਬ ਮੈਨੂੰ ਇੱਕ ਬੜੀ ਖੁਸ਼ੀ ਹੋਈ ਆ ਅੱਜ ਇਸ ਗੱਲ ਦੀ ਵੀ ਕਾਸ਼ ਮੈਂ ਵੀ ਮੋਟਰਸਾਈਕਲ ਨਾ ਸਿੱਖਿਆ ਹੁੰਦਾ ਤੇ ਅੱਜ ਮੈਂ ਤੁਹਾਡੇ ਤਰ੍ਹਾਂ ਜਨਾਬ ਕਲਕਾਰੀਆਂ ਮਾਰਦਾ। ਤੁਹਾਨੂੰ 500 ਰੌਲਾ ਲਾਉਂਦਾ, ਤੁਹਾਨੂੰ ਜਿੱਦਾਂ ਤੁਹਾਨੂੰ ਰੌਲਾ ਕੋਈ ਨਹੀਂ, ਅੱਜ ਮੈਨੂੰ ਵੀ ਰੌਲਾ ਕੋਈ ਨਹੀਂ ਹੁੰਦਾ। ਬਹਰਾਲ ਜੀ ਇਹ ਗੱਲ ਬੜੀ ਹੀ ਐਵੇਂ ਨਹੀਂ ਹੈ। ਰਾਣਾ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੇ ਕਿਵੇਂ ਕੀਤੀਆਂ। ਇਹ ਕੋਈ ਹੁਣ ਸਾਡਾ ਜਿਹੜਾ ਨਾ ਹੁਣ ਅਗਾਂਹ ਜਦੋਂ ਹੁਣ ਕਣਕਾਂ ਦੀ ਵਾਢੀ ਸ਼ੁਰੂ ਹੋਣੀ ਹੈ ਫੇਰ ਪਤਾ ਲੱਗਣਾ। ਔਰ ਅਫਸੋਸ ਦੀ ਸਭ ਤੋਂ ਵੱਡੀ ਗੱਲ ਆ ਵੀ ਸਰਕਾਰਾਂ ਨੂੰ ਬਾਕੀ ਸਾਰਾ ਪਤਾ, ਪਰ ਸਰਕਾਰਾਂ ਨੂੰ ਸਾਡੇ ਕਿਸਾਨ ਦਾ ਪਤਾ ਨਹੀਂ ਹੈਗਾ। ਅੱਜ ਵੀ ਸਾਡੇ ਜ਼ਿਮੀਂਦਾਰਾਂ ਦੀਆਂ ਕਿਸਾਨਾਂ ਦੀਆਂ ਜਿਹੜੀ ਮਿਰਚਾਂ ਉਹ ਜਨਾਬ ਮੰਡੀਆਂ ਦੇ ਵਿੱਚ ਵਿਕੀਆਂ ਹੀ ਕੋਈ ਨਹੀਂ ਹੈਗੀਆਂ, ਇੱਦਾਂ ਹੀ ਪਈਆਂ ਰਹਿ ਗਈਆਂ। 60 ਰੁਪਏ ਦਾ ਇੱਕ ਛਾਪਰ ਵਿਕ ਰਿਹਾ, 450 ਰੁਪਏ ਦਾ ਤੋੜੇ ਦਾ ਰੇਟ ਹੋ ਗਿਆ ਹੋਇਆ ਇੱਕ ਗੱਟੂ, ਜਿਹੜਾ ਕਿ ਇੱਕ ਪੂਰੇ ਮਣ ਦਾ 40 ਕਿਲੋ ਦਾ। ਕੋਈ ਹਾਲਾਤ ਨਹੀਂ ਹੈਗੇ, ਕਿਰਾਏ ਵੱਧ ਗਏ, ਹਰ ਸ਼ੈ ਵੱਧ ਗਈ, ਪਰ ਸਾਡੇ ਜ਼ਿਮੀਂਦਾਰ ਦੀ ਫਸਲ ਜਿਹੜੀ ਆ ਉਹ ਫੇਰ ਵੀ ਉੱਦਾਂ ਹੀ ਰੁਲਦੀ ਆ ਜਿੱਦਾਂ ਕਿ ਪਹਿਲਾਂ ਰੁਲਦੀ ਸੀ, ਕਿਉਂਕਿ ਇਹਦੇ ਵੱਲੇ ਧਿਆਨ ਕੋਈ ਨਹੀਂ ਕਿਸੇ ਦਾ, ਨਾ ਕੋਈ ਸਾਡੀ ਸਰਕਾਰ ਦਾ, ਨਾ ਕਿਸੇ ਸਾਡੇ ਵਜ਼ੀਰ ਦਾ, ਨਾ ਇਸ ਪਾਸੇ ਕਿਸੇ ਨੇ ਨਹੀਂ ਦੇਖਣਾ ਹੈਗਾ ਵੀ ਇਹਨਾਂ ਨਾਲ ਕੀ ਹੋ ਰਹੀ ਆ। ਹੁਣ ਅੱਗੇ ਕਣਕ ਦੀ ਵਾਰੀ ਆ ਜਾਣੀ ਆ, ਉਹਦੇ ਵਿੱਚ ਖਰਚੇ ਵੱਧ ਜਾਣੇ ਆ ਤੇ ਕਣਕ ਦਾ ਰੇਟ ਜਿਹੜਾ ਆ ਉਹ ਵੀ ਜਦੋਂ ਆਊਗਾ ਤੁਹਾਡੇ ਨਾਲ ਉਹਦਾ ਵੀ ਜ਼ਿਕਰ ਕਰਾਂਗੇ। ਤੇ ਹੁਣ ਤੁਸੀਂ ਸਾਨੂੰ ਦੋਵਾਂ ਨੂੰ, ਮੈਨੂੰ ਤੇ ਜਨਾਬ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦੇ ਦਿਓ ਇਜਾਜ਼ਤ ਜੀ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ ਜਨਾਬ ਜੀ। ਆਰਾਮ।